ਬਜ਼ੁਰਗ ਦੱਸਦੇ ਨੇ ਵੀ ਅਸੀਂ ਵੀ ਠੀਕ ਠਾਕ ਗਏ ਹਾਂ ਤੇ ਅਸੀਂ ਪਿੰਡ ਤੋਂ ਇੱਕ ਸੱਚੇ ਸੌਦੇ ਕੈਂਪ ਲੱਗਾ ਸੀ। ਅਸੀਂ ਕੈਂਪ 'ਚ ਰਹੇ ਹਾਂ 5-6 ਦਿਨ। ਫਿਰ ਸਾਡਾ ਮਤਲਬ ਇੰਤਜ਼ਾਮ ਹੋ ਗਿਆ ਕਿ ਅਸੀਂ ਸਹੀ ਸਲਾਮਤ ਲਾਹੌਰ ਤੋਂ ਸਿੱਧਾ ਬਾਘਾ ਬਾਰਡਰ ਦੇ ਰਾਹੀਂ ਅੰਮ੍ਰਿਤਸਰ ਪਹੁੰਚੇ ਹਾਂ। ਅੱਛਾ। ਤੇ ਸਾਡੇ ਨਾਲ ਕੋਈ ਐਸੀ ਕੋਈ ਦੁਰਘਟਨਾ ਨਹੀਂ ਹੋਈ। ਅੱਛਾ। ਜਿਹੜੇ ਸਾਡੇ ਟ੍ਰੇਨ 'ਚ ਗਾਰਡ ਸੀ ਉਹਨੂੰ ਕਿਹਾ ਵੀ ਯਾਰ ਰਾਤ ਦਾ ਟਾਈਮ ਸੀ, ਟ੍ਰੇਨ ਗੁਜ਼ਰ ਨਾ ਜਾਏ। ਫਿਰ ਉਹਨੇ ਦੱਸਿਆ ਵੀ ਸ਼ੇਖੂਪੁਰੇ ਤੋਂ ਆਉਣੇ। ਫਿਰ ਬੜਾ ਚਾਅ ਜਿਹਾ ਚੜਿਆ ਵੀ ਆਪਣੇ ਬਜ਼ੁਰਗਾਂ ਦੇ ਸ਼ਹਿਰ 'ਚ ਲੰਘਣ ਡਏ। ਹਾਂਜੀ ਭੈਣ ਭਰਾ। ਅੱਛਾ, ਵੈਸੇ ਠੀਕ ਹੈ, ਚਲੋ। ਹਾਂਜੀ ਬਿਲਿਓ, ਮੈਂ ਤੁਹਾਡਾ ਪ੍ਰਾਹੁਣਚਾਰਕ ਮੀਆਂ ਆਸਫ ਅਲੀ ਤੇ ਇਸ ਟਾਈਮ ਮੈਂ ਮੌਜੂਦ ਹਾਂ ਡੇਰਾ ਸਾਹਿਬ ਤੇ ਮੇਰੇ ਨਾਲ ਇੱਥੇ ਦੋ ਸਰਦਾਰ ਮੌਜੂਦ ਹੈ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਹਾਲ ਚਾਲ ਹੈ ਜੀ ਤੁਹਾਡਾ? ਠੀਕ ਠਾਕ ਜੀ। ਕੀ ਨਾਮ ਤੁਹਾਡਾ? ਮੇਰਾ ਨਾਮ ਦਲੇਰ ਸਿੰਘ ਹੈ ਜੀ। ਤੇ ਕਿੱਥੋਂ ਆਏ ਹੋ ਜੀ? ਅਸੀਂ ਮਤਲਬ ਚੜ੍ਹਦੇ ਪੰਜਾਬ ਤੋਂ ਆਏ ਹਾਂ ਜੀ। ਤੇ ਅੱਗੇ ਸਾਡਾ ਨਾਲ ਹੈ ਡਿਸਟ੍ਰਿਕਟ ਕੈਥਲ। ਅੱਛਾ। ਤੇ ਹਰਿਆਣੇ 'ਚ। ਹਰਿਆਣੇ। ਹਾਂਜੀ। ਤੇ ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰੀ ਆਏ ਹਾਂ ਜੀ। ਤੇ ਆ ਕੇ ਇੱਥੇ ਆਉਣ ਤੋਂ ਪਹਿਲੇ ਕੀ ਸੋਚਿਆ ਸੀ ਤੇ ਇੱਥੇ ਆ ਕੇ ਕੀ ਫਰਕ ਦੇਖਿਆ? ਇਹ ਸੋਚਿਆ ਸੀ ਵੀ ਸਾਡੀ ਗੁਰੂਆਂ ਦੀ ਧਰਤੀ ਹੈ ਤੇ ਉਹਦੇ ਨਤਮਸਤਕ ਹੋਣਾ ਆ ਜੀ। ਅਸੀਂ ਸਾਰੇ ਗੁਰੂ ਧਾਮਾਂ ਦੇ ਦਰਸ਼ਨ ਕੀਤੇ ਨੇ ਜੀ। ਤੇ ਫਿਰ ਸਾਡੇ ਇੱਕ ਦਿਲ 'ਚ ਚਾਹਣ ਸੀ ਵੀ ਚਲੋ ਆਪਣਾ ਪਿਛੋਕੜ ਸਾਡੇ ਬਜ਼ੁਰਗਾਂ ਦਾ ਤੇ ਉੱਥੇ ਵੀ ਜਾਣ ਦਾ ਚਲੋ ਮੌਕਾ ਤੇ ਨਹੀਂ ਮਿਲਿਆ, ਬਾਕੀ ਉਹ ਸ਼ਹਿਰ ਦੇ ਲੰਘੇ ਆ। ਕਿਹੜਾ ਸ਼ਹਿਰ ਸੀ? ਸ਼ਹਿਰ ਸੀ ਜੀ ਵੀ ਬਜ਼ੁਰਗਾਂ ਦਾ ਸ਼ੇਖੂਪੁਰਾ। ਸ਼ੇਖੂਪੁਰੇ ਤੋਂ? ਅੱਛਾ, ਤੁਸੀਂ ਸ਼ੇਖੂਪੁਰੇ ਤੋਂ ਗਏ ਸੀ? ਹਾਂਜੀ, ਸਾਡੇ ਬਜ਼ੁਰਗ ਸ਼ੇਖੂਪੁਰੇ ਤੋਂ ਗਏ ਨੇ। ਬਜ਼ੁਰਗ ਅਜੇ ਜਿਉਂਦਾ। ਅੱਛਾ। ਹਾਂਜੀ ਹਾਂਜੀ। ਤੇ ਉਹਨਾਂ ਦੱਸਿਆ ਸੀ ਵੀ ਸਾਡਾ ਮਤਲਬ ਘਰ ਸ਼ੇਖੂਪੁਰੇ ਤੋਂ ਵੀ ਬਿਲਕੁਲ ਨਾਲ ਹੈ ਵੀ ਗਾਜੀ ਮੀਨਾਰ। ਅੱਛਾ। ਗਾਜੀ ਮੀਨਾਰ ਪਿੰਡ ਹੈ ਵੀ ਕਿਤੇ ਚਲੋ ਸਾਡੇ ਚਾਹਣਾ ਸੀ ਵੀ ਚਲੋ ਵੇਖਾਂਗੇ, ਪਰ ਸਾਨੂੰ ਇੰਨਾ ਹੋ ਗਿਆ ਵੀ ਚਲੋ ਅਸੀਂ ਬਜ਼ੁਰਗਾਂ ਦੇ ਪਿੰਡ 'ਚੋਂ ਲੰਘ ਕੇ ਗਏ, ਲੰਘ ਕੇ ਚਲੇ ਗਏ ਅੱਗੇ। ਬਿਲਕੁਲ ਜੀ। ਸਾਡੇ ਨਾਲ ਆ। ਹਾਂਜੀ ਜਿਹਨਾਂ ਦਾ ਕਿੱਥੇ ਆ? ਹਾਂ, ਉਹ ਕਿੱਥੇ ਆ ਬਜ਼ੁਰਗ? ਬਜ਼ੁਰਗ ਹੁਣ ਉਹ ਜੀ ਪਿੱਛੇ ਸਾਡੇ ਮਤਲਬ ਚੜ੍ਹਦੇ ਪੰਜਾਬ 'ਚ। ਅੱਛਾ ਅੱਛਾ। ਹਾਂ, ਉੱਥੇ ਰਹਿੰਦੇ ਨੇ। ਠੀਕ ਹੈ। ਉਹਨਾਂ ਨੂੰ ਸਾਨੂੰ ਦੱਸਿਆ ਵੀ ਠੀਕ ਹੈ ਜੇ ਤੁਸੀਂ ਕਿਤੇ ਘਰ ਗਏ ਤੇ ਉਹਨਾਂ ਸਾਨੂੰ ਘਰ ਵੀ ਦੱਸਿਆ ਵੀ ਜਦੋਂ ਤੁਸੀਂ ਇੱਥੋਂ ਐਂਟਰ ਹੋ ਗਏ ਤੇ ਪਹਿਲਾ ਮਤਲਬ ਸਟੇਸ਼ਨ ਤੇ ਨਹੀਂ ਹੈਗਾ, ਵੈਸੇ ਕ੍ਰੋਸਿੰਗ ਹੈ। ਅੱਛਾ। ਵੀ ਜਿਵੇਂ ਫਾਟਕ ਦੀ ਕ੍ਰੋਸਿੰਗ ਦੇ ਮਤਲਬ ਅੱਗੇ ਪਹਿਲੀ ਗਲੀ 'ਚ ਪਹਿਲਾ ਘਰ ਹੈ ਸਾਡਾ। ਅੱਛਾ। ਹਾਂ। ਨਹੀਂ ਜੀ, ਇਹ ਤੁਸੀਂ ਬਿਲਕੁਲ ਦੱਸੋ, ਅਸੀਂ ਆਪ ਚਲੋ ਅਸੀਂ ਜਾ ਕੇ ਦੇਖ ਕੇ ਤੁਹਾਨੂੰ ਬਣਾ ਕੇ ਭੇਜ ਦਿਆਂਗੇ। ਹਾਂਜੀ ਹਾਂਜੀ। ਲੱਪਿਆ ਤੇ ਤੇ ਬਾਕੀ ਇਹ ਵੀ ਨਾ ਵੀ ਹੁਣ ਅਸੀਂ ਇੱਥੇ ਕਿਸੇ ਨੂੰ ਜਾਣਦੇ ਨਹੀਂ ਵੀ ਜੇ ਜਾਣਦੇ ਹੋਈਏ ਤੇ ਚਲੋ ਵੀ ਕਿਸੇ ਨਾਲ ਵੀ ਹੋਏ ਤੇ ਚਲੋ ਅਸੀਂ ਫੇਰ ਆਵਾਂਗੇ ਕਿ ਸਰ ਸਾਨੂੰ ਕਿਤੇ ਇਜਾਜ਼ਤ ਮਿਲੇਗੀ ਜਾਂ ਵੀ ਵੀਜ਼ਾ ਮਿਲੇਗਾ ਦੂਜਾ। ਨਹੀਂ ਜੀ, ਤੁਹਾਡਾ ਬਿਲਕੁਲ ਜੀ, ਜਿਹੜਾ ਤੁਹਾਡਾ ਇੱਥੇ ਘਰ ਆ, ਜਿਹੜੀਆਂ ਤੁਹਾਡੀਆਂ ਯਾਦਾਂ, ਉਹ ਬੜਾ ਇੱਕ ਅਹਿਮ ਮਾਮਲਾ ਵਾ। ਖਾਸ ਕਰ ਜਿਹੜੇ ਵੀ ਇੱਧਰੋਂ ਗਏ ਆ ਉੱਧਰ ਜਾਂ ਉੱਧਰੋਂ ਇੱਧਰ ਆਏ ਆ, ਉਹਨਾਂ ਨੂੰ ਆਪਣੇ ਜਿਹੜੇ ਘਰ ਆ ਉਹ ਹਮੇਸ਼ਾ ਯਾਦ ਰਹਿੰਦੇ ਆ ਤੇ ਬੜੀ ਚਾਹ ਹੁੰਦੀ ਆ ਦਿਲ 'ਚ ਉਹਨਾਂ ਨੂੰ ਦੇਖਣ ਦੀ। ਹਾਂਜੀ ਹਾਂਜੀ, ਬਹੁਤ ਚਾਹ ਸੀ। ਚਲੋ ਕੋਈ ਗੱਲ ਨਹੀਂ ਵੀ ਫਿਰ ਕਿਤੇ ਆਵਾਂਗੇ, ਫਿਰ ਦਰਸ਼ਨ ਕਰਾਂਗੇ। ਐਤਕਾਂ ਤੇ ਨਹੀਂ ਕਿਤੇ ਘਰ ਦੇ ਦਰਸ਼ਨ, ਐਤਕਾਂ ਚਲੋ ਗੁਰੂ ਘਰਾਂ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ। ਗੁਰੂ ਘਰਾਂ ਦੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਕੀਤੇ ਨੇ। ਤੇ ਲੋਕ ਕੈਸੇ ਲੱਗੇ ਇੱਥੇ? ਲੋਕ ਬਹੁਤ ਵਧੀਆ ਲੱਗੇ। ਬਹੁਤ ਨਿੱਘਾ ਪਿਆਰ ਮਿਲਦਾ ਜਦੋਂ ਆਪਣੇ ਇੱਥੇ ਮੁਸਲਿਮ ਭਾਈਚਾਰੇ ਨਾਲ ਮਿਲਨੇ ਆ ਤੇ ਉਹ ਸਾਨੂੰ ਮਤਲਬ ਬਹੁਤ ਸਾਡਾ ਤਗੜਾ ਸਵਾਗਤ ਕਰਦੇ ਨੇ। ਬਹੁਤ ਪ੍ਰਸ਼ਾਸਨ ਬਹੁਤ ਸਵਾਗਤ ਕਰਦਾ ਸਾਡੇ ਨਾਲ। ਉਦੋਂ ਦੇ ਵਲੰਟੀਅਰ ਨੇ ਤੇ ਸਾਰੇ ਮੁਲਾਜ਼ਮ ਨੇ, ਬਹੁਤ ਸਾਨੂੰ ਨਿੱਘਾ ਪਿਆਰ ਦਿੰਦੇ ਨੇ। ਇਹ ਦੱਸੋ ਕਿ ਜਦੋਂ ਤੁਸੀਂ ਆਏ ਹੋ ਆਪਣੇ ਬਜ਼ੁਰਗਾਂ ਦੇ ਧਰਤੀ ਤੇ ਜਾਂ ਉਸ ਪਿੰਡ ਚੋਂ ਜਦੋਂ ਲੰਘੇ ਹੋ ਤੇ ਤੁਹਾਨੂੰ ਕੀ ਜਜ਼ਬਾਤ ਸੀ ਤੁਹਾਡੇ? ਬਾਤ ਇਹ ਸੀ ਵੀ ਮਤਲਬ ਮੈਂ ਜਿਹੜੇ ਸਾਡੇ ਟ੍ਰੇਨ 'ਚ ਗਾਰਡ ਸੀ ਉਹਨੂੰ ਕਿਹਾ ਵੀ ਯਾਰ ਰਾਤ ਦਾ ਟਾਈਮ ਸੀ, ਟ੍ਰੇਨ ਗੁਜ਼ਰਨ ਲੱਗੀ ਸੀ, ਛੁੱਟ ਨਾ ਜਾਏ। ਫਿਰ ਉਹਨੇ ਦੱਸਿਆ ਵੀ ਸ਼ੇਖੂਪੁਰੇ ਤੋਂ ਆਉਣੇ। ਫਿਰ ਬੜਾ ਚਾਅ ਜਿਹਾ ਚੜਿਆ ਵੀ ਆਪਣੇ ਬਜ਼ੁਰਗਾਂ ਦੇ ਸ਼ਹਿਰ 'ਚ ਲੰਘਣ ਡਏ। ਹਾਂਜੀ ਹਾਂਜੀ। ਜਦੋਂ ਬਜ਼ੁਰਗ ਇੱਥੋਂ ਗਏ ਉਹ ਕੀ ਦੱਸਦੇ ਸੀ, ਕਿੱਦਾਂ ਗਏ ਸੀ, ਕੀ ਹਾਲਾਤ ਸੀ ਉਸ ਟਾਈਮ? ਬਜ਼ੁਰਗ ਦੱਸਦੇ ਨੇ ਵੀ ਅਸੀਂ ਵੀ ਠੀਕ ਠਾਕ ਗਏ ਹਾਂ ਤੇ ਅਸੀਂ ਪਿੰਡ ਤੋਂ ਇੱਕ ਸੱਚੇ ਸੌਦੇ ਕੈਂਪ ਲੱਗਾ ਸੀ। ਅਸੀਂ ਕੈਂਪ 'ਚ ਰਹੇ ਹਾਂ 5-6 ਦਿਨ। ਫਿਰ ਸਾਡਾ ਮਤਲਬ ਇੰਤਜ਼ਾਮ ਹੋ ਗਿਆ ਕਿ ਅਸੀਂ ਸਹੀ ਸਲਾਮਤ ਲਾਹੌਰ ਤੋਂ ਸਿੱਧਾ ਬਾਘਾ ਬਾਰਡਰ ਦੇ ਰਾਹੀਂ ਅੰਮ੍ਰਿਤਸਰ ਪਹੁੰਚੇ ਹਾਂ। ਅੱਛਾ। ਤੇ ਸਾਡੇ ਨਾਲ ਕੋਈ ਐਸੀ ਕੋਈ ਦੁਰਘਟਨਾ ਨਹੀਂ ਹੋਈ। ਅੱਛਾ ਜੀ, ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਆਪਣਾ ਇਲਾਕਾ, ਆਪਣਾ ਜਿਹੜਾ ਦੇਸ਼ ਆ ਉਹ ਦੇਸ਼ ਹੀ ਹੁੰਦਾ। ਹਾਂਜੀ ਹਾਂਜੀ। ਬਹਰਾਲ ਜੀ, ਅਗਲੀ ਵਾਰੀ ਆਓ, ਦੱਸਣਾ, ਸਾਨੂੰ ਇਕੱਠੇ ਚੱਲਾਂਗੇ ਤੁਹਾਡੇ ਕੋਲ। ਹਾਂਜੀ ਠੀਕ ਹੈ ਜੀ, ਕੋਈ ਚਲੋ।